ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। बोलो 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 आज तुसी बोलोगे पहले मैं बाद च बोलना। ਤਾਇਆ ਜੀ ਵੱਡਾ ਕੌਣ? ਵੱਡਾ कौन? ਵੱਡਾ परमात्मा है। ਵੱਡੇ ਤੁਸੀਂ। क्या बात है मैं यही सुनना सी। हाँ जी सत श्री अकाल नमस्कार आदाब। हासे चारे पासे लैके ताया योंगी आ गया है ते नाल मेरे हरमन हैगी है थोड़ी जी ਉਹਨੂੰ ਸੁਸਤੀ ਪਈ ਹੋਈ ਹੈ। ਚਾਹ ਪਿਆ ਮੈਨੂੰ ਪਹਿਲਾਂ। ਤਾਇਆ ਕੀ ਹੋਇਆ? ਸੁੱਤਾ ਨਹੀਂ ਤੂੰ? ਨਹੀਂ ਸੁੱਤਾ ਸੀਗਾ ਜਦੋਂ ਆਲਸ ਪੈ ਜਾਏ ਨਾ ਬੰਦੇ ਨੂੰ ਜ਼ਿਆਦਾ। ਮੈਨੂੰ ਲੱਗਦਾ ਤਾਈ ਨੇ ਫੇਰ ਜਾਲੇ ਲਵਾਏ ਨੇ। ਜਾਲੇ ਜੂਲੇ ਕਿੱਥੇ ਲਵਾਣੇ ਉਹਨੇ? ਮੈਂ ਅਗਲਾ ਸਪਾਈਡਰਮੈਨ ਆ। ਫਿਰ ਬਸ ਏਦਾਂ ਹੀ ਮਤਲਬ ਥਕਾਵਟ ਜੀ ਰਹਿੰਦੀ ਹੈ ਸਰੀਰ ਚ ਅੱਜ ਕੱਲ ਮਾੜੀ ਮਾੜੀ। ਤਾਇਆ ਤੂੰ ਠੀਕ ਹੈ? हाँ मैं ठीक हाँ बिल्कुल ठीक। खंघ जुकाम छाती जाम कुछ है तो नहीं 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 मैं कदे सड़क जाम च नहीं फसिया तू मैनू खंघ दे जाम च किथे बचा रही है। ना बिल्कुल ओके। वैसे ही किसले बंदे नूं आलस पै जांदा मौसम बदलदा पिया ना। पक्की गल है? हाँ पक्की है। दिन ते मुंह ते खंघ के देख लेना 8 दिन बाद टेस्ट करवा ली। ਵੈਲਕਮ ਬੈਕ ਆ ਚਾਰੇ ਪਾਸੇ ਵਿੱਚ ਹਰਮਨ ਨੇ ਨਾਲ ਤਾਇਆ ਸ਼ੌਂਕੀ ਹੈ। ਸਾਨਾ ਤੁਸੀਂ ਬਣੇ ਅਸੀਂ ਤੁਹਾਡਾ ਬਣੇ ਆ ਹੈ ਨਾ। ਮਿਲੇ ਸੁਰ ਮੇਰਾ तुम्हारा तो सुर बने हमारा। गा के है गा के नहीं वो बहुत ऊंचा गाना मैं तो नहीं गा होना। थोड़ा जा सुर बिगड़ जाने। थोड़ा जाता है। मिले सुर मेरा तुम्हारा तो सुर बने हमारा। कैसा लगा? गा गया ताया तू। गा बस वही ना मतलब कि मैं डंग में साथ देना हुन्ना। ताया पर वैसे थोड़ा सुर च भी गा सकदा सी। हाँ। मिले सुर मेरा तुम्हारा। ए सुर च गाया थोड़ा जा कोशिश ही कीती है। पता की करया कर तू ना मतलब इसम बोल खाया कर। इसम है की हुंदा है ते ਇਹ ਸਭ ਗੋਲ ਤਾਂ ਹੁੰਦਾ। आ वही बस वही खाया कर। ਉਹਦੇ ਨਾਲ ਕੀ ਹੋਏਗਾ? ए तेरे सुर खुलणगे थोड़े। ਇਹ ਸਭ ਗੋਲ ਨਾਲ ਸੁਰ ਖੋਲਦੇ ਨੇ। ਢਿੱਡ ਸਾਫ ਬਈ ਪੇਟ ਸਾਫ ਦੀ ਗੱਲ ਦੇ ਨਾਲ ਨਾਲ ਨੀਅਤ ਸਾਫ ਦੀ ਗੱਲ ਹੋਣੀ ਵੀ ਬਹੁਤ ਜ਼ਰੂਰੀ। ਜ਼ਰੂਰੀ ਉਹ ਤਾਂ ਜ਼ਿਆਦਾ ਜ਼ਰੂਰੀ ਹੈ ਤਾਇਆ। ਨੀਤਾਂ ਜਿਹੜੀਆਂ ਮਾੜੀਆਂ ਨੇ ਹੈ ਨਾ ਥੱਪੜ ਦੇ ਮੂੰਹ 'ਚ ਵੱਜੀਆਂ ਤਾੜੀਆਂ ਨੇ। ਇਹ ਕੀ ਗੱਲ ਹੋਈ? ਬਸ ਮਤਲਬ ਕਿ ਉਹਨੂੰ ਲੱਗਾ ਕਿ ਤਾੜੀਆਂ ਵੱਜ ਰਹੀਆਂ ਨੇ ਪਰ ਵੱਜ ਥੱਪੜ ਰਹੇ ਹੁੰਦੇ ਆ। ਮੈਂ ਗੱਲ ਕੰਗਨਾ ਰਣੌਤ ਦੀ ਕਰ ਰਿਹਾ। ਇੱਕ ਹੀ ਗੱਲ ਰਾਖਸ਼ ਦੀ ਪੂਜਨਾ ਵਾਲੀ ਵਾਈ ਕੋ ਤਾਇਆ ਉਹਦੀ ਗੱਲ ਕਰਦੀ ਨਾ ਇਹੋ ਜਿਹੀਆਂ ਆਵਾਜ਼ਾਂ ਨਿਕਲਦੀਆਂ ਨੇ ਕਿਉਂਕਿ ਉਹਦੀ ਕਿਹੜਾ ਗੱਲ ਕੋਈ ਸਿਰ ਪੈਰ ਵਾਲੀ ਮੈਂ ਹੁੰਦੀ ਉਹੀ ਹੈ। ਕਹਿਣਾ ਪਿਆ ਕਿ ਉਹਦੇ ਪਾਇਆ ਵਾ ਸਟੇਟਸ ਕਿ ਕਰੋਨਾ ਨੈਗੇਟਿਵ ਹੋ ਗਈ ਹੈ। ਹਾਂ ਚਲੋ ਵਧੀਆ ਹੋਇਆ ਕਿ ਦੇਖੋ ਉਹ ਹੈ ਹੋ ਜਾਣੀ ਸੀ ਛੇਤੀ ਹੋ ਗਈ ਸਗੋਂ ਮੈਨੂੰ ਪਤਾ ਹੈ ਕਰੋਨਾ ਇਹਦੇ ਸਰੀਰ 'ਚ ਪੜਿਆ। ਹਾਂ ਇਹਦੀ ਨੈਗੇਟਿਵਿਟੀ ਵੇਖ ਕੇ ਉਹ ਕਹਿੰਦਾ ਮੈਂ ਹੀ ਨੈਗੇਟਿਵ ਹੋ ਜਾਣਾ। ਮਤਲਬ ਕਿ ਇਹ ਪਹਿਲੀ ਜਨਾਨੀ ਨੇ ਵਾਇਰਸ ਨੂੰ ਵੀ ਨਾ ਭੰਬਲ ਭੂਸੇ 'ਚ ਪਾਤਾ ਕਿ ਉਹ ਵੀ ਕਹਿੰਦਾ ਹਾਏ ਰੱਬਾ ਮੈਂ ਤਾਂ ਦੁਨੀਆ ਕੰਬਦੀ ਪਈ ਮੈਂ ਕਿਹੜੇ ਸਰੀਰ 'ਚ ਵੜ ਗਿਆ ਜਾ ਕੇ। ਤਾਇਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹਦੇ ਦਿਮਾਗ ਨੂੰ ਕੀ ਹੋਇਆ। ਮੈਨੂੰ ਲੱਗਦਾ ਦੀ ਸੋਚ ਨੂੰ ਕਰੋਨਾ ਹੋਇਆ ਇਹ ਐਕਚੁਅਲ ਦੇ ਵਿੱਚ ਨਾ ਕਰੋਨਾ ਹੋਣ ਤੋਂ ਪਹਿਲਾਂ ਹੀ ਬਿਮਾਰੀ ਇਹ ਜੰਮੀ ਸੀ ਹੈ। ਹਾਂ ਉਹ ਗੱਲ ਵੱਖਰੀ ਹਾਈਲਾਈਟ ਹੁਣ ਹੋਈ ਹੈ। ਅਸਲ 'ਚ ਨਾ ਇਹਨੂੰ ਸਾਰਾ ਇਸ ਗੱਲ ਦਾ ਕਿ ਮੈਂ ਖਤਰਨਾਕ ਹੈ ਕਰੋਨਾ ਤੋਂ ਪਰ ਭਲ ਸਾਰੀ ਕਰੋਨਾ ਖੱਟੀ ਜਾਂਦਾ ਪਿਆ ਇਸ ਕਰਕੇ ਜਬਲੀਆਂ ਮਾਰਦੀ ਹੈ। ਹੁਣ ਕੀ ਕਹਿੰਦੀ ਪਈ ਹੈ? ਨਵੀਂ ਜਬਲੀ ਆਈ ਆ ਉਹ ਵੀ ਦੱਸਦੀਆਂ ਤੈਨੂੰ। ਅੱਛਾ ਠੀਕ ਹੁੰਦਾ ਹੀ ਮਾਰਦੀ ਹੈ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਪੰਜਾਬੀ ਰੇਡੀਓ USA ਧੜਕਦੇ ਦਿਲਾਂ ਦੇ ਨਾਲ ਨਾਲ। ਕੀ ਗੱਲ ਕਹੀ ਹੈ ਕੰਗਨਾ ਰਣੌਤ ਤੇ? ਤਾਂ ਮੈਨੂੰ ਤਾਂ ਨਾ ਗੱਲ ਦੱਸਣ ਲੱਗੀ ਨੂੰ ਵੀ ਸ਼ਰਮ ਆਉਂਦੀ ਆ ਸੱਚੀ। ਜਿਹੋ ਜਿਹੀਆਂ ਜੱਬਲੀਆਂ ਇਹ ਮਾਰਦੀ ਆ ਨਾ ਮਤਲਬ ਮੈਨੂੰ ਸਮਝ ਨਹੀਂ ਆਉਂਦਾ ਕਿ ਤੂੰ ਕਿਉਂ ਕੀ ਹੋਇਆ ਗੱਲ ਤੇ ਦੱਸ। ਤਾਂ ਤੈਨੂੰ ਪਤਾ ਨਾ ਅੱਜ ਕੱਲ ਇੱਕ ਮੁੱਦਾ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਕਿ ਭਾਰਤ ਦੇ ਵਿੱਚ ਕਰੋਨਾ ਬਹੁਤ ਜ਼ਿਆਦਾ ਫੈਲ ਗਿਆ ਜਿਹਦੇ ਤੋਂ ਬਾਅਦ ਹਾਲਾਤ ਇਹ ਤੱਕ ਬਣ ਗਏ ਕਿ ਗੰਗਾ ਨਦੀ ਦੇ ਵਿੱਚ ਕੁਝ ਲਾਸ਼ਾਂ ਜਿਹੜੀਆਂ ਉਹ ਤੈਰਦੀਆਂ ਮਿਲੀਆਂ। ਹਾਂ ਮੈਂ ਸੁਣਿਆ ਸੀਗਾ ਡੈਟ ਵਾਸ ਦੁਰਭਾਗਿਆਪੂਰਨ ਗੱਲ ਹੈ ਨਾ ਵੀ ਮਤਲਬ ਕੁਝ ਨਹੀਂ ਹੁਣ ਤਾਂ ਬਹੁਤ ਸਾਰੀਆਂ ਲਾਸ਼ਾਂ ਦੀਆਂ ਖਬਰਾਂ ਆਈਆਂ ਕਿ ਉਹ ਲਾਸ਼ਾਂ ਜਿਹੜੀਆਂ ਉੱਥੇ ਤੈਰਦੀਆਂ ਮਿਲੀਆਂ। ਯੂਪੀ ਵਾਲੇ ਕਹਿੰਦੇ ਸਾਡੀਆਂ ਨਹੀਂ ਬਿਹਾਰ ਵਾਲੇ ਕਹਿੰਦੇ ਸਾਡੀਆਂ ਨਹੀਂ ਹੈ ਨਾ। ਸੋ ਖੈਰ ਉਸ ਤੋਂ ਬਾਅਦ ਵਿੱਚ ਇਹਨੇ ਆਪਣੀ ਅਕਲ ਦਾ ਪ੍ਰਦਰਸ਼ਨ ਕੀਤਾ ਉੱਥੇ ਤੇ ਕਹਿੰਦੀ ਹੈ ਕਿ ਉਹ ਲਾਸ਼ਾਂ ਅਸਲ 'ਚ ਨਾਈਜੀਰੀਆ ਤੋਂ ਆਈਆਂ ਨੇ। ਨਾਈਜੀਰੀਆ ਤੋਂ ਸਿੱਧਾ ਗੰਗਾ 'ਚ ਆਈਆਂ ਨੇ। ਇਹਦੀ ਭੈਣ ਰੰਗੋਲੀ ਕਿਸ਼ਤੀ 'ਚ ਲੈ ਕੇ ਆਈ ਹੈ ਪਤਾ ਨਹੀਂ ਤੇ ਰੂਟ ਤਾਂ ਘੱਟੋ ਘੱਟ ਸਹੀ ਜੋੜ ਲਓ। ਹੁਣ ਤਾਂ ਭੂਗੋਲ ਹੀ ਪੜ੍ਹ ਲੈਂਦੀ 6ਵੀਂ ਕਲਾਸ 'ਚ ਲੱਗ ਜਾਂਦਾ ਭੂਗੋਲ ਇਤਿਹਾਸ ਅਰਥ ਸ਼ਾਸਤਰ ਨਾਗਰਿਕ ਸ਼ਾਸਤਰ।
ਨਾਗਰਿਕ ਸ਼ਾਸਤਰ ਨੂੰ ਪੜਨਾ ਤਾਂ ਜ਼ਰੂਰੀ, ਇਹਨੂੰ ਸਮਝ ਲੱਗੇ ਕਿ ਦੇਸ਼ ਦੀ ਨਾਗਰਿਕ ਹੈਗੀ ਹੈ, ਚੰਗੇ ਗੱਲਾਂ ਬੋਲੇ। ਇਕਨੋਮਿਕਸ ਤਾਂ ਮੈਨੂੰ ਪਤਾ ਨਹੀਂ ਦੀ ਕਿੱਦਾਂ ਦੀ ਹੋਣੀ ਹੈ, ਸਾਬੀ ਕਬਾਬੀ ਹੋਏਗੀ, ਚਾਲੂ ਲੱਗਦੀ ਹੈ, ਦਿਮਾਗ ਤੋਂ ਬਹੁਤ ਜ਼ਿਆਦਾ। ਰਹੀ ਗੱਲ ਭੂਗੋਲ ਜੀਓਗ੍ਰਾਫੀ, ਉਹ ਪੜ੍ਹ ਲੈਂਦੀ, ਨਕਸ਼ਾ ਹੀ ਦੇਖ ਲੈਂਦੀ, ਨਾਈਜੀਰੀਆ ਕਿੱਥੇ ਤੇ ਗੰਗਾ ਕਿੱਧਰੋਂ ਵਹਿ ਰਹੀ ਹੈ, ਕੁਛ ਵੀ। ਤੇ ਇੰਨੀ ਦੂਰੋਂ ਤੁਰਦੀ ਆਈਆਂ ਨੇ, ਲਾਸ਼ਾਂ ਨੂੰ ਹੋਇਆ ਵੀ ਕੁਛ ਨਹੀਂ। ਨਾ ਬੰਦਾ ਪੁੱਛੇ ਕੀ ਗੱਲ, ਉਹ ਪ੍ਰੋਟੀਨ ਸ਼ੇਕ ਪੀ ਕੇ ਆਈਆਂ ਨੇ। ਮੈਂ ਬਾਕੀ ਹੈਰਾਨ ਆ ਕਿ ਕਰੋਨਾ ਤੋਂ ਨੈਗੇਟਿਵ ਹੋਣ ਤੋਂ ਬਾਅਦ ਇਹਨੇ ਕਰੋਨਾ ਬਾਰੇ ਕੋਈ ਗੱਲ ਨਹੀਂ ਕੀਤੀ। ਕਹਿੰਦੀ ਮੈਂ ਦੱਸਣਾ ਨਹੀਂ ਮੈਂ ਕਿਵੇਂ ਕਰੋਨਾ ਤੇ ਜਿੱਤ ਹਾਸਲ ਕੀਤੀ ਹੈ। ਨਹੀਂ ਦੱਸਣਾ ਕਿ ਨਾ 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 ਦੱਸਣਾ ਕਿਉਂ ਨਹੀਂ ਹੈ? ਨਹੀਂ ਦੱਸਣਾ, ਕਹਿੰਦੀ ਮਰਜ਼ੀ ਮੇਰੀ। ਅੱਛਾ ਸਟੋਰੀ ਪਾਈ ਹੈ ਅੰਗਰੇਜ਼ੀ ਚ। ਨਹੀਂ ਇਹਨੂੰ ਹੋਇਆ ਵੀ ਸੀ ਵੈਸੇ, ਇਹਨੂੰ ਪੁੱਛ ਚਲਾ ਕਿ ਐਵੇਂ ਚਵਲੀ ਮਾਰੀ ਹੈ। ਪਤਾ ਨਹੀਂ ਤਾਂ ਪਰ ਅੰਗਰੇਜ਼ੀ ਚ ਸਟੇਟਸ ਵਾਵਾ ਵੱਡਾ ਸਾਰਾ ਪਾ। ਹਾਂ ਮੈਂ ਪੜਾ। ਹਾਂ ਹੈਲੋ एवरीवन टुडे आई टेस्टेड नेगेटिव फॉर कोविड। हाँ वाकई इन्हें सही लिखा है, कोविड वास्ते नेगेटिव हो गई है, वो डर गया। आई वांट टू से अ लॉट अबाउट हाउ आई बीट वायरस बट आई एम टोल्ड नॉट टू ऑफेंड कोविड फैन क्लब्स। अच्छा मतलब कि सरकार ने कहा है कि नहीं हजे वहम फैलाई रखो, हजे पैसे और कमाने ਆਪਾਂ आपदा में अफसर ढूंढना। yes there are actually people out there who get offended if you show disrespect towards the virus। अच्छा ਨਾਲ ਮੱਥੇ ਤੇ ਹੱਥ ਵੀ ਮਾਰਿਆ। anyway thanks for your visit and love ਦਿਲ ਕਿਹੜਾ ਵਿਸ਼ੇਸ਼ ਤੇ ਆਪਾਂ ਚਲੋ ਤਾਂ ਕਿਹਾ ਕਿ ਚਲੋ ਠੀਕ ਹੈ, ਸਭ ਸਮਤ ਬਖਸ਼ੇ ਰੱਬ। ਨਹੀਂ ਇਹ ਕਹਿੰਦੀ ਹੈ ਤਾਇਆ, ਇਹ ਕਹਿੰਦੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਕਿ ਗੁੱਸੇ ਹੋ ਜਾਂਦੇ ਨੇ ਜੇਕਰ ਤੁਸੀਂ ਵਾਇਰਸ ਦੀ ਬਦਖੋਈ ਕਰਦੇ ਹੋ ਤਾਂ, ਜੇ ਉਹਨੂੰ ਰਿਸਪੈਕਟ ਨਹੀਂ ਦਿੰਦੇ ਤਾਂ। ਹੁਣ ਇਸ ਬੀਬੀ ਨੇ ਇੱਕ ਸਵਾਲ ਮੈਂ ਕਰਨਾ ਚਾਹੁੰਦੀ ਆ, ਉਹ ਭਾਈ ਸਾਹਿਬ ਆ ਗਏ ਨੇ, ਉਹਨਾਂ ਦਾ ਗਾਣਾ ਸੁਣ ਫਿਰ ਮੈਂ ਤੈਨੂੰ ਸਵਾਲ ਦੱਸਦੀ ਆ ਤਾਇਆ। ਚਲ ਠੀਕ ਹੈ, ਵਧੀਆ ਗਾਇਓ ਹੈ, ਥੋੜਾ ਅੱਗੇ ਮੂਡ ਖਰਾਬ ਹੋ ਗਿਆ ਇਹੋ ਜਿਹੀਆਂ ਖਬਰਾਂ ਸੁਣ ਕੇ, ਥੋੜਾ ਚੱਜਦਾ ਹੈ, ਸੁਰ ਵਧੀਆ। ਹਾਂਜੀ ਤਾਇਆ ਜੀ ਕੀ ਸਵਾਲ ਹੈ? ਸਵਾਲ ਇਹ ਹੈ, ਇਹ ਕਹਿੰਦੀ ਹੈ ਕਿ ਬਹੁਤ ਸਾਰੇ ਫੈਨਸ ਨੇ ਕਰੋਨਾ ਦੇ, ਅੱਛਾ ਉਹ ਦੁਖੀ ਹੋ ਜਾਂਦੇ ਨੇ ਜੇਕਰ ਕਰੋਨਾ ਨੂੰ ਕੁਛ ਮਾੜਾ ਕਹੋ ਤਾਂ। ਕਰੋਨਾ ਦੇ ਫੈਨਸ ਨੇ। ਹਾਂ ਤੇ ਇਸ ਬੀਬੀ ਨੂੰ ਮੈਂ ਸਵਾਲ ਕਰਨਾ ਚਾਹੁੰਦੀ ਆ ਕਿ ਜਿਹੜੀ ਪਾਰਟੀ ਦੀ ਇਹ ਚਹੇਤੀ ਹੈ ਜਾਂ ਜਿਹੜੀ ਪਾਰਟੀ ਇਹਦੀ ਚਹੇਤੀ ਹੈ, ਉਹਦੇ ਨਾਲ ਜੁੜੇ ਹੋਏ ਹੀ ਬਹੁਤ ਸਾਰੇ ਲੋਕ ਸਮੇਂ-ਸਮੇਂ ਤੇ ਇਸ ਕਰੋਨਾ ਬਾਬਤ ਤਰ੍ਹਾਂ ਦੀਆਂ ਟਿੱਪਣੀਆਂ ਕਰ ਚੁੱਕੇ ਨੇ। ਮੈਂ ਤੇ ਕਹਿਣਾ ਪਿਆ ਵਾਂ, ਉਲਟੀਆਂ ਛਿੱਡੀਆਂ ਗੱਲਾਂ ਕਰ ਚੁੱਕੇ ਨੇ। ਦੂਸਰੀ ਗੱਲ ਇਹ, ਉੱਤਰਾਖੰਡ ਦੇ ਜਿਹੜੇ ਸਾਬਕਾ ਮੁੱਖ ਮੰਤਰੀ त्रिवेंद्र सिंह रावत, ਉਹ ਤੇ ਗੱਲ ਹੀ ਛੱਡ ਦਿਓ, ਬੰਦੇ ਨੂੰ ਆਪ ਤੈਰ ਦੇਣਾ ਚਾਹੀਦਾ। ਮੈਂ ਤੇ ਕਹਿੰਦਾ ਨਾ ਕੋਠੇ ਖੜ ਕੇ ਨਾ ਚੌਥੀ ਮੰਜ਼ਲੋਂ ਛਾਲ ਮਾਰੇ। ਉਹਨੇ ਇਹ ਗੱਲ ਮਰੂਗਾ ਨਹੀਂ, ਉਹ ਹਾਂ ਮਰੂਗਾ ਨਹੀਂ, ਬਸ ਮਣ ਕੇ ਟੁੱਟਣਗੇ। ਇੰਨੇ ਕੀ ਤੋੜਨੇ ਆਪਾਂ ਉਹਦੇ। ਤਾਇਆ ਉਹਨੇ ਇਹ ਗੱਲ ਕਹੀ ਸੀ, ਤੈਨੂੰ ਚੇਤਾ ਹੋਏਗਾ ਵੀ ਕਰੋਨਾ ਇੱਕ ਜੀਵ ਹੈ, ਉਹਨੂੰ ਵੀ ਜਿਉਣ ਦਾ ਹੱਕ ਹੈ। ਹਾਂ ਬਿਲਕੁਲ ਹੈਗਾ, ਬਿਲਕੁਲ ਹੈਗਾ। ਇਹਨਾਂ ਨੂੰ ਘਰੇ ਨਾ ਇੱਕ ਸਪੈਸ਼ਲ ਕਮਰਾ ਬਣਾਓ, ਉੱਥੇ ਆਸ-ਪਾਸ ਸਾਊਂਡ ਪ੍ਰੂਫਿੰਗ ਕਰੋ, ਏਸੀ ਲਾਓ, ਵਿੱਚ ਮੈਂ ਕਹਿੰਦਾ ਜੀ ਜਾਮੇ ਮੁਹੱਬਤ ਛਲਕਾਓ ਤੇ ਕਰੋਨਾ ਨੂੰ ਦਵਾਈਆਂ ਮੰਗ ਕੇ ਟ੍ਰੀਟਮੈਂਟ ਦਿਓ। ਸਾਨੂੰ ਨਹੀਂ ਚਾਹੀਦਾ, ਵੀ ਡੋਂਟ ਲਾਈਕ ਹਿਮ, ਸੌਰੀ। ਲਓ ਜੀ ਆ ਗਏ ਆ ਤੇ ਪੂਰਾ ਗੱਪ ਆ ਗਏ ਆ। ਪੰਜਾਬੀ ਰੇਡੀਓ ਯੂਐਸਏ ਤੇ ਹਾਸੇ ਚਾਰੇ ਪਾਸੇ। ਤਾਇਆ ਉਧਰ ਕਹਿੰਦੇ ਪੰਜਾਬ ਚ ਵਾਵਾ ਕਾਟੋ ਕਲੇਸ਼ ਛੜਿਆ ਹੋਇਆ ਕਾਂਗਰਸ। ਪੰਜਾਬ ਚ ਕਹਿੰਦੇ ਬਈ ਨਵੀਂ ਪਾਰਟੀਆਂ ਅੰਡੇ ਕਗਾਰ ਤੇ ਨੇ, ਸਮਝ ਨਹੀਂ ਆ ਰਹੀ। ਦੋ ਗੱਲਾਂ ਇਕੱਠੀਆਂ ਕਰ ਲਾ ਤਾਇਆ। ਕਹਿੰਦੇ ਹੁਣ ਕੀ ਕਰੀਏ, ਗੱਲ ਦੋ ਚ ਇੱਕ ਹੀ ਨਿਕਲਦੀ ਹੈਗੀ। ਚੱਲ ਪਹਿਲਾਂ ਤੇਰੇ ਵਾਲੀ ਕਰ ਲੈਨੇ। ਹਾਂ ਕਈ ਸੁਣਿਆ ਕਹਿੰਦੇ ਕਿ ਨਵੀਂ ਪਾਰਟੀ ਆਂਦੀ ਕਗਾਰ ਤੇ ਆ ਗਈ ਕੇ। ਅੱਛਾ ਹੁਣ ਕੌਣ ਪ੍ਰਧਾਨ ਹੋਏਗਾ ਉਹਦਾ? ਇਹ ਨਹੀਂ ਪਤਾ, ਪਰ ਆਪਣੇ ਜਿਹੜੇ ਬ੍ਰਹਮਪੁਰਾ ਸਾਹਿਬ ਰਣਜੀਤ ਸਿੰਘ ਬ੍ਰਹਮਪੁਰਾ ਤੇ ਨਾਲ ਹੀ ਦੂਸਰੇ ਬੰਨੇ ਸੁਖਦੇਵ ਸਿੰਘ ਢੀਂਡਸਾ, ਇਹਨਾਂ ਦੋਵਾਂ ਦੀਆਂ ਜਿਹੜੀਆਂ ਪਾਰਟੀਆਂ ਸੀ, ਅਕਾਲੀ ਦਲ ਡੈਮੋਕ੍ਰੈਟਿਕ ਤੇ ਅਕਾਲੀ ਦਲ ਟਕਸਾਲੀ, ਇਹ ਦੋਵੇਂ ਮਿਲ ਕੇ ਹੁਣ ਨਵੀਂ ਪਾਰਟੀ ਬਣ ਗਈ, ਸ਼੍ਰੋਮਣੀ ਅਕਾਲੀ ਦਲ ਸੰਯੁਕਤ। ਜਿਹੜਾ ਇੱਕ ਦੂਜਾ ਸ਼੍ਰੋਮਣੀ ਅਕਾਲੀ ਦਲ, ਉਹਦਾ ਕੀ ਬਣਿਆ? ਉਹ ਤਾਂ ਬਾਦਲ ਆ ਨਾ। ਹਾਂ ਉਹਨਾਂ ਦਾ ਕੀ ਬਣਿਆ? ਉਹ ਤਾਂ ਉਹ ਕਹਿੰਦੇ ਅਸੀਂ ਬਣਾਵਾਂਗੇ, ਵੇਖਿਓ ਅਸੀਂ ਇਕੱਠੇ ਹੋ ਗਏ, ਅਸੀਂ ਤਾਂ ਇਹਨਾਂ ਨੂੰ ਹੁਣ ਮਤਲਬ ਆਹੋ। ਅੱਛਾ ਹੁਣ ਕਾਂਗਰਸ ਨੂੰ ਕਹਿੰਦੇ ਕਾਟੋ। ਨਹੀਂ ਮਤਲਬ ਕਹਿੰਦੇ ਹੁਣ ਅਸੀਂ ਪੰਜਾਬ ਦੇ ਭਲੇ ਦੇ ਲਈ ਕੰਮ ਕਰਾਂਗੇ। ਸਿੱਧੂ ਕਿੰਨਾ ਵੱਲ ਜਾ ਰਹੇ ਨੇ? ਮੇਰਾ ਇਸ ਕੀ ਸਵਾਲ ਹੈਗਾ ਤਾਇਆ, ਇਹ ਜਿੰਨਾ ਕਾਟੋ ਕਲੇਸ਼ ਕਾਂਗਰਸ ਚ ਛਿੜਿਆ ਹੋਇਆ ਨਾ, ਮੈਨੂੰ ਲੱਗਦਾ ਵੈਸੇ ਹੀ ਕਾਂਗਰਸ ਦੋ ਹਿੱਸਿਆਂ ਚ ਵੰਡੀ ਜਾਣੀ ਹੈ। ਪਤਾ ਕੀ ਲੱਗਦਾ ਪਿਆ, ਨਵਜੋਤ ਸਿੰਘ ਸਿੱਧੂ ਨੇ ਬੀਜੇਪੀ ਜੁਆਇਨ ਕੀਤੀ, ਹਾਂ ਕਾਂਗਰਸ ਵੀ ਕਰ ਲਈ ਹੈ, ਅਕਾਲੀ ਦਲ ਨਹੀਂ ਸੀ ਜੁਆਇਨ ਕੀਤੀ, ਹੁਣ ਆਹ ਵਾਲੀ ਅਕਾਲੀ ਦਲ ਜੁਆਇਨ ਕਰੂਗੇ ਮੈਨੂੰ ਲੱਗਦਾ ਪਿਆ। ਆ ਜਿਹੜੀ ਸੰਯੁਕਤ ਵਾਲੀ, ਹਾਂ ਕੀ ਪਤਾ ਕਰ ਲੈਣ। ਨਹੀਂ ਬੰਦਾ ਮਾੜਾ ਨਹੀਂ ਹੈਗਾ, ਬੰਦਾ ਮਾੜਾ ਨਹੀਂ ਹੈਗਾ। ਤੇਰੀਆਂ ਕਿਆਸਰੀਆਂ ਵੱਖਰੀਆਂ ਹੀ ਹੁੰਦੀਆਂ। ਦੇਖ ਬਈ ਬੰਦਾ ਨਹੀਂ ਮਾੜਾ ਹੈ। ਅੱਛਾ ਸੁਣ ਰਹੇ ਹੋ ਤੁਸੀਂ? ਮੇਰਾ ਨਾਮ ਹੈ ਤਾਇਆ ਸ਼ੌਂਕੀ, ਮੇਰੇ ਨਾਲ ਹਰਮਨ ਹੈ। ਹਾਂ ਹਰਮਨ ਹੋਰ ਕੀ? ਤਾਇਆ ਪਹਿਲਾਂ ਕੋਈ ਗਾਣਾ ਸੁਣਾ। ਹੈ ਗਾਣਾ ਸੁਣਾ ਕੋਈ, ਕਿਉਂਕਿ ਬਹੁਤ ਹੋ ਗਿਆ ਪੋਲੀਟੀਕਲ ਗੱਲਾਂ, ਫਿਰ ਆਪਾਂ ਅੱਗੇ ਗੱਲ ਤੋਰਾਂਗੇ। ਚਲੋ ਫਿਰ ਗਾਣਾ ਸੁਣ ਲਓ। ਸੁਣਾਓ। ਹਾਂ ਗਾਣਾ ਐਵੇਂ ਹੈ,
सुनाओ। तुम दिल की धड़कन में रहते हो रहते प्लीज ताया ਇਹ ਕੰਨਾਂ ਤੇ ਨਾ ਸਿੱਧੇ ਤੌਰ ਤੇ ਪਰ ਟੌਰਚਰ ਲੱਗ ਰਿਹਾ ਪੰਜਾਬੀ ਗਾਣਾ ਸੁਣਾ ਤੂੰ ਦਿਲ ਦੀ ਉਹ ਤਾਇਆ ਇਹਨੂੰ ਪੰਜਾਬੀ ਨਹੀਂ ਕਰਨਾ ਰਹਿੰਦੀ ਐ ਰੋਜ਼ ਰੋਜ਼ ਕਿਉਂ ਮੇਰਾ ਤੂੰ ਲਹੂ ਪੀਂਦੀ ਹੈ ਕੋਠੇ ਤੋਂ ਛਾਲ ਮਾਰ ਦੇ ਤੂੰ ਸਿਆਪਾ ਤੂੰ ਆਪਣਾ ਮਕਾ ਦੇ ਤੂੰ ਵੀ ਸੁਖੀ ਮੈਂ ਵੀ ਸੁਖੀ ਸਾਰੇ ਹੋ ਜਾएंगे ਸੁਖੀਏ ਤੂੰ ਦੁੱਖ ਮਕਾ ਦੇ कैसा लगा मेरा गाना ਸਹੀ ਦੱਸਾਂਗੇ ਝੂਠ ਅੱਗੇ ਵਾਹ ਯਾਦ ਲੱਗਾ ਹੈ ਹਾਂ ਪਰ ਮੇਰੀ ਦਿਲ ਦੀਆਂ ਫੀਲਿੰਗਸ ਨੇ ਉਹ ਵਾਹ ਆਤੀ ਹੁੰਦੀਆਂ ਨੇ ਬਕਵਾਸ ਨੇ ਤਾਇਆ ਵੈਲਕਮ ਬੈਕ ਹਾਸੇ ਚਾਰੇ ਪਾਸੇ ਵਿੱਚ ਮੈਂ ਤਾਇਆ ਸ਼ੌਂਕੀ ਹੈ ਤੁਹਾਡੇ ਨਾਲ ਮੇਰੇ ਨਾਲ ਹਰਮਨ ਹੈ ਤਾਇਆ ਮੈਂ ਤੈਨੂੰ ਇੱਕ ਬੜੀ ਸੈਂਸੇਸ਼ਨਲ ਨਿਊਜ਼ ਸੁਣਾਉਣੀ ਆ ਇਹ ਤੇਰੀ ਗੱਲ ਮੈਨੂੰ ਬੜੀ ਵਧੀਆ ਲੱਗੀ ਸੁਣਾ ਥੈਂਕ ਯੂ ਮੈਂ ਕਿਹਾ ਬਹੁਤ ਸਿਆਸਤ ਦੀਆਂ ਗੱਲਾਂ ਹੋ ਗਈਆਂ ਸੁਣਾ। ਸੈਂਸੇਸ਼ਨਲ ਹੋਣਾ ਚਾਹੀਦਾ ਹੋਣਾ ਹੈ ਚਾਹੀਦਾ। ਯੂਪੀ ਤੋਂ ਖਬਰ ਮੈਂ ਪੜ ਰਹੀ ਸੀ ਤਾਇਆ ਕੀ ਹੋਇਆ ਬੰਦੇ ਨੂੰ ਵਿਆਹ ਹਾਂ। ਸੋਚ ਸਮਝ ਕੇ ਕਰਾਉਣਾ ਚਾਹੀਦਾ ਹੈ ਮੈਂ ਕਹਿੰਦਾ ਵਾ ਜਿਹੜਾ ਸੋਚਦਾ ਸਮਝਦਾ ਨਾ ਉਹ ਹਾਂ। ਵਿਆਹ ਕਰਵਾਉਂਦਾ ਹੀ ਨਹੀਂ ਹੈ ਅੱਛਾ ਸਟੇਟਮੈਂਟ ਇੱਥੇ ਖਤਮ ਹੁੰਦੀ ਹੈ ਹਾਂ ਮੈਨੂੰ ਚੁੱਪ ਹੀ ਕਰਾ ਦਿੱਤਾ ਇਨ ਸ਼ਾਰਟ ਕੇ ਬੰਦੇ ਨੂੰ ਵਿਆਹ ਨਹੀਂ ਕਰਵਾਉਣਾ ਚਾਹੀਦਾ ਨਹੀਂ ਪਰ ਚਲੋ ਬੰਦਾ ਕਹਿੰਦਾ ਵੀ ਕਿਉਂਕਿ ਸਿਆਣੇ ਕਹਿੰਦੇ ਨੇ ਨਾ ਇਹ ਲੱਡੂ ਹੈ ਖਾਵੇ ਤਾਂ ਵੀ ਪਛਤਾਵੇ ਨਾ ਖਾਵੇ ਤਾਂ ਵੀ ਪਛਤਾਵੇ ਦੇਖੋ ਬੰਦਾ ਕਹਿੰਦਾ ਖਾ ਕੇ ਐਂਡ ਪਛਤਾਵੇ ਤੁਹਾਨੂੰ ਸਾਥੀ ਚਾਹੀਦਾ ਹੈ ਹਾਂ। ਜੇ ਸਾਥੀ ਤੁਹਾਡੇ ਨਾਲ ਵੈਸੇ ਤੁਰਨ ਨੂੰ ਤਿਆਰ ਹੈਗਾ ਤੁਸੀਂ ਰਿਸ਼ਤੇ 'ਚ ਬਾਉਂਡ ਕਿਉਂ ਕਰਨਾ ਇਹ ਓਸ਼ੋ ਕਹਿੰਦੇ ਆ ਤਾਇਆ ਤੂੰ ਨਾ ਲੋਕਾਂ ਨੂੰ ਹੋਰ ਹੀ ਪਾਸੇ ਨਾ ਤੋਰੀ ਜਾਇਆ ਕਰ ਅੱਛਾ ਠੀਕ ਹੈ ਚਲੋ ਫਿਰ ਗੱਲ ਕੀ ਹੋਈ ਗੱਲ ਇਹ ਹੈ ਕਿ ਯੂਪੀ ਦੇ ਵਿੱਚ ਇੱਕ ਵਿਆਹ ਹੋਇਆ ਬੜਾ ਅਲੱਗ ਜਿਹੇ ਤਰ੍ਹਾਂ ਦਾ ਵਿਆਹ ਹੋਇਆ ਅੱਛਾ ਚਾਰੇ ਪਾਸੇ ਇਸ ਵਿਆਹ ਦੀ ਚਰਚਾ ਹੋਈ यूपी ਦਾ ਵਿਆਹ ਅਲੱਗ ਹੈ ਮਤਲਬ ਕਿ ਵਿਆਹ 'ਚ ਗੋਲੀਆਂ ਨਹੀਂ ਚੱਲੀਆਂ ਇਹ ਕੀ ਮਤਲਬ ਹੋਇਆ ਮਤਲਬ ਉੱਥੇ ਹਰ ਵਿਆਹ 'ਚ ਗੋਲੀਆਂ ਚੱਲਦੀਆਂ ਜਦੋਂ ਮੈਂ ਤੈਨੂੰ ਪੂਰੇ ਵਿਆਹ ਦੀ ਕਹਾਣੀ ਸੁਣਾਈ ਨਾ ਹੈਰਾਨ ਪਰੇਸ਼ਾਨ ਹੋ ਜਾਏਗਾ ਅੱਛਾ ਸੱਚੀ ਹਾਂ ਦੱਸ ਪਹਿਲਾਂ ਕੋਈ ਵਿਆਹ ਵਾਲਾ ਗਾਣਾ ਸੁਣਾ ਵਿਆਹ ਲਗਾਣਾ ਹਾਂ। ਸਾਰੇ ਏਟਾ ਗਏ ਨੇ ਮੇਰੇ ਇਹ ਵਿਆਹ ਵਾਲਾ ਗਾਣਾ ਤਾਂ ਨਹੀਂ ਇਹ ਮਰਗਾ ਲਗਾਣਾ ਨਹੀਂ ਵਿਆਹ ਵਾਲਾ ਗਾਣਾ ਹੁੰਦਾ ਵੀਰ ਜੀ ਵਿਆਹਣ ਚੱਲਿਆ ਉਹ ਮੈਂ ਇਹ ਨਹੀਂ types। ਉਹ ਕੁਝ ਹੋ ਜਾਂਦੇ ਨਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਉਹ ਮੁੰਡਾ ਆਪਣੇ ਦਿਲ ਨਾ ਦਿਲ ਦੇਣਾ ਹੈ ਸੋਡਾ ਖਰਾ ਉਹ ਵੀ ਵਿਆਹ 'ਚ ਹੀ ਗਾਇਆ ਗਿਆ ਗਾਣਾ ਤਾਇਆ ਕਦੋਂ ਮਤਲਬ ਹੈ ਤੂੰ ਵਿਆਹ ਵਾਲਾ ਕੋਈ ਗਾਣਾ ਤੈਨੂੰ ਆਉਂਦਾ ਕਿ ਨਹੀਂ ਹੈਂ? ਆਉਂਦਾ ਯਾਰੀ ਯਾਰਾਂ ਦੀ ਕਿਤੇ ਅੱਜ ਮੈਂ ਵਿਆਹ 'ਚ ਤੇ ਇੱਥੇ ਨੱਚਦੇ ਹੁੰਦੇ ਤਾਇਆ ਹਾਂ ਤੇਰੀ ਨਾ ਵੈਸੇ ਜਨਰਲ ਨੌਲੇਜ ਹੈ ਬਿਲਕੁਲ ਹੀ ਬਸ ਨਹੀਂ ਇਹ ਯੂਪੀਐਸਸੀ 'ਚ ਆਉਣ ਵਾਲਾ ਕੋਈ ਕੁਐਸਚਨ ਹੈਗਾ ਵਿਆਹ ਵਾਲਾ ਇੱਕ ਤਾਂ ਵਿੱਚ ਹੀ ਭਾਈ ਸਾਹਿਬ ਆ ਗਏ ਸੀ ਚਲੇ ਕੋਈ ਨਹੀਂ ਉਹਨਾਂ ਦਾ ਬੰਦਾ ਆਣਾ ਹੈ ਹਾਂ। ਉਹਨਾਂ ਕੋਲ ਪਾਸਪੋਰਟ ਹੈਗਾ ਅੱਛਾ ਤੇ ਮੈਂ ਇਹ ਗੱਲ ਕਰ ਰਹੀ ਸੀ ਤਾਇਆ ਹਾਂ। ਕਿ ਨਾ ਯੂਪੀ ਦੇ ਵਿੱਚ ਵਿਆਹ ਹੋਇਆ ਵੀ ਕੁੜੀ ਮਤਲਬ ਬਰਾਤ ਆ ਗਈ ਓਏ ਹੋਏ ਤੇ ਕੁੜੀ ਦਾ ਮਨ ਨਹੀਂ ਸੀ ਉੱਥੇ ਵਿਆਹ ਕਰਾਉਣ ਨੂੰ ਤੇ ਫਿਰ ਪਹਿਲਾਂ ਕਿਉਂ ਮੰਨੀ ਸੀ ਕਿਉਂ ਘਰਦਿਆਂ ਦਾ ਤੈਨੂੰ ਪਤਾ 100 ਤਰ੍ਹਾਂ ਦਾ ਪ੍ਰੈਸ਼ਰ ਹੁੰਦਾ ਹੈ ਅੱਛਾ ਕੁੜੀ ਮੇਰੀ ਨੇ- ਇੱਜ਼ਤ ਤੇਰੇ ਹੱਥ ਹੈ ਹਾਂ ਇਸ ਹਾਂ, ਦਿਸ ਟਾਈਪਸ ਅੱਛਾ। ਕੁੜੀ ਨੇ ਆਪਣੇ ਪ੍ਰੇਮੀ ਨੂੰ ਫੋਨ ਕੀਤਾ ਓਏ ਹੋਏ ਵੀ ਮੇਰੇ ਘਰ ਦੇ ਵਿਆਹ ਕਰ ਰਹੇ ਮੈਂ ਕਰਾਉਣਾ ਨਹੀਂ ਹੈਗਾ ਆ ਸਕਦਾ ਹੈ ਚੰਨ ਮੱਖਣਾ ਤਾਂ ਆ ਜਾ ਓਏ ਹੋਏ ਨਹੀਂ ਚੰਨ ਮੱਖਣ ਨਹੀਂ ਹੁੰਦਾ ਉੱਥੇ यूपी 'ਚ ਹਾਂ मेरे बाबू ਅੱਛਾ ਚੱਲ ਜੋ ਵੀ ਹੁੰਦਾ ਹੈ। तोहार लुगाई तोहार इंतजार में टकटकी लगाई बैठी है ऐसा ਹੁੰਦਾ ਬਸ ਬਾਬੂ ਚੰਬਲ ਗਿਆ ਫਿਰ बाबू चंबल के बाबू बुलेट राजा बन के आ गया होना ਪੂਰਾ ਆ ਗਿਆ ਨਾਲ ਬਰਾਤ ਲੈ ਕੇ अच्छा ਇੱਕ ਪਾਸੇ ਉਹ ਬਰਾਤ ਜਿਹੜੀ ਘਰਦਿਆਂ ਨੇ ਚੂਜ਼ ਕੀਤੀ ਇੱਕ ਪਾਸੇ ਉਹ ਬਰਾਤ ਜਿਹੜੀ ਕੁੜੀ ਨੇ ਚੂਜ਼ ਕੀਤੀ ਤੇ ਫਿਰ ਪਗਾਡਾ ਹੋਇਆ ਆਪਸ ਇੰਨੀ ਦੇਰ ਨੂੰ ਪੁਲਿਸ ਵੀ ਆ ਗਈ ਅੱਛਾ ਹਾਂ ਕਿਉਂਕਿ ਕੁੜੀ ਮੁੱਕਰ ਗਈ ਸੀ ਨਾ ਵੀ ਮੈਂ ਨਹੀਂ ਵਿਆਹ ਕਰਾਉਣਾ ਪੁਲਿਸ ਵਾਲੇ ਕੀ ਕਹਿੰਦੇ ਪੁਲਿਸ ਵਾਲੇ ਤਿੰਨਾਂ ਨੂੰ ਲੈ ਗਏ ਥਾਣੇ ਫਿਰ ਥਾਣੇ ਜਾ ਕੇ ਉਹਨਾਂ ਨੇ ਪੁੱਛਿਆ ਹਾਂ ਵੀ ਕੀ ਚੱਕਰ ਹੈ ਅੱਛਾ। 3-4 ਘੰਟੇ ਬੈਠੇ ਰਹੇ ਗੱਲਾਂ ਅੱਛਾ ਬਾਤਾਂ ਪੁਲਿਸ ਨੂੰ ਹੋਈਆਂ ਚੱਕਰ ਨਾ ਸਾਰਾ ਪਤਾ ਹੁੰਦਾ ਹੈ ਹਾਂ। ਇਹ ਪੁੱਛਦੀ ਸਵਾਦ ਲੈਣ ਵਾਸਤੇ ਹੀ ਹੈ ਇਹ ਨਹੀਂ ਪਤਾ ਪਰ ਕੁੜੀ ਨੇ ਪੁਲਿਸ ਵਾਲਿਆਂ ਦੇ ਸਾਹਮਣੇ ਵੀ ਕਹਿਤਾ ਵੀ ਮੈਂ ਨਹੀਂ ਇਹਦੇ ਨਾਲ ਵਿਆਹ ਕਰਾਉਣਾ ਮੈਂ ਤਾਂ ਆਪਣੇ ਪ੍ਰੇਮੀ ਨਾਲ ਵਿਆਹ ਕਰਾਉਣਾ ਫਿਰ ਪ੍ਰੇਮੀ ਨਾ ਹੋ ਗਿਆ ਤਾਇਆ ਉਹ ਕਹਿੰਦੇ ਠੀਕ ਆ ਜਾ ਕੀਤਾ ਹਾਏ ਹੋਏ ਹੁਣ ਸਿਆਪਾ ਇਹ ਸੀ ਵੀ ਕੁੜੀ ਦਾ ਵਿਆਹ ਤਾਂ ਪ੍ਰੇਮੀ ਨਾਲ ਹੋ ਜੂ ਹਾਂ। ਪਰ ਜਿਹੜਾ ਵਿਚਾਰਾ ਬਰਾਤ ਲੈ ਕੇ ਆਇਆ ਉਹ ਪਿੰਡ ਜਾ ਕੇ ਕੀ ਮੂੰਹ ਦਿਖਾਊਗਾ ਭੈਣ ਤੋੜ ਦਿੰਦੇ ਆਪਣੀ ਉਹਨਾਂ ਏਦਾਂ ਕਿਦਾਂ ਤੋੜ ਦਿੰਦੇ ਤਾਂ ਇਹ ਨਹੀਂ ਕੋਈ ਫਿਲਮ ਛੋਟੀ ਥੋੜੀ ਛੋਟੀ ਸੀ ਛੋਟੀ ਭੈਣ ਤੇ ਹੋਏਗੀ ਨਹੀਂ ਉੱਥੇ ਟਵਿਸਟ ਆਇਆ ਟਵਿਸਟ ਕਿੱਦਾਂ ਦੱਸਦੀ ਆ ਕਿਤੇ ਬੰਦਾ ਬਜਤ ਨਹੀਂ ਵਿਆਹ ਹੁਣ ਤਾਇਆ ਹੂੰ ਦੇਖ ਉੱਥੇ ਹੋ ਗਈ ਸੁਲਾਹ ਕਿ ਕੁੜੀ ਦਾ ਵਿਆਹ ਪ੍ਰੇਮੀ ਨਾਲ ਕਰ ਦੋ ਜਿਹੜਾ ਸਮਾਨ ਵੀ ਜੋ ਵੀ ਦਾਜ ਦਹੇਜ ਪਹਿਲਾਂ ਲੈ ਲਿਆ ਸੀ ਸ਼ਗਨ ਸ਼ੁਗਨ ਪਾਤਾ ਸੀ ਉਹ ਇੱਕ ਦੂਜੇ ਨੂੰ ਮੋੜ ਦਿਓ ਫਿਰ ਮੋੜ ਮੜਈਆ ਵੀ ਹੋ ਗਿਆ ਅੱਛਾ ਹੁਣ ਮੁੰਡਾ ਵਿਚਾਰਾ ਬੜਾ ਮਾਯੂਸ ਮੁੰਡੇ ਵਾਲੇ ਵੀ ਬੜੇ ਮਾਯੂਸ ਵੀ ਹੁਣ ਅਸੀਂ ਕੀ ਮੂੰਹ ਲੈ ਕੇ ਪਿੰਡ ਜਾਵਾਂਗੇ ਪਿੰਡ ਵਾਲੇ ਤਾਂ ਮਜ਼ਾਕ ਕਰਨਗੇ ਫਿਰ ਤਾਇਆ ਫਿਰ ਉੱਥੇ ਵਿਆਹ ਦੇ ਵਿੱਚ ਹੀ ਆਇਆ ਹੋਇਆ ਇੱਕ ਪਰਿਵਾਰ ਅੱਛਾ ਉਹ ਕਹਿੰਦਾ ਵੀ ਚੱਲ ਹੁਣ ਮੁੰਡਾ ਕੱਲਾ ਹੈ ਹੈਂ। ਅਸੀਂ ਆਪਣੀ ਕੁੜੀ ਇਹਨੂੰ ਵਿਆਹ ਦਿੰਨੇ ਆ ਅੱਛਾ ਫਿਰ ਉਹਨਾਂ ਨੇ ਆਪਣੀ ਕੁੜੀ ਉਹਨੂੰ ਵਿਆਹਤੀ ਲਿਆਓ। ਮੁੰਡੇ ਦਾ ਵਿਆਹ ਵੀ ਹੋ ਗਿਆ ਕੁੜੀ ਦਾ ਵਿਆਹ ਵੀ ਪ੍ਰੇਮੀ ਨਾਲ ਹੋ ਗਿਆ ਹਿੰਗ ਲੱਗੇ ਨਾ ਫਿਟਕਰੀ ਰੰਗ ਚੌਖਾ ਕੁੜੀ ਬੰਦਾ ਵੀ ਰਿਸ਼ਤੇ ਹੀ ਰਿਸ਼ਤੇ ਵਾਲਾ ਖਰਚਾ ਬਚਿਆ ਹਾਂ ਪਹਿਲਾਂ ਜਾਂਦੇ ਮੈਰਿਜ ਬਿਊਰੋ
ਹਾਂ। ਪੈਸੇ ਖਰਚਦੇ, ਹਾਂ। 36 ਮੀਟਿੰਗਾਂ ਹੁੰਦੀਆਂ ਹੈਨਾ, 12 ਸਮੋਸੇ ਵੀ ਆਉਂਦੇ ਤਾਂ 10 ਰੁਪਏ ਦਾ ਇੱਕ ਸਮੋਸਾ, 120 ਰੁਪਏ ਇੱਕ ਮੀਟਿੰਗ 'ਚ ਸਮੋਸੇ ਲੱਗ ਜਾਣੇ ਸੀਗੇ। ਉਹ ਸਾਰੇ ਬਚ ਕੇ ਹਾਂ। ਸੈਟਅਪ ਬਣਿਆ ਬਣਾਇਆ ਸੀਗਾ। ਨਾਲੇ ਇਹਨੂੰ ਕਹਿੰਦੇ ਨਾ ਸੰਜੋਗ ਤਾਇਆ। ਚਲੋ ਮੰਡਪ ਵੀ 2 ਬਣ ਗਏ ਹਾਂ। ਰਲ ਮਿਲ ਕੇ, ਹੈਨਾ। ਹੋਰ ਕੀ। ਚਲੋ ਉਹ ਮੁੰਡਾ ਵੀ ਕਹਿੰਦਾ ਨਾ ਚੱਲ ਕੋਈ ਨਹੀਂ ਠੀਕ ਹੈ, ਮੇਰੀ ਤਾਂ ਪਹਿਲਾਂ ਹੀ ਅਰੇਂਜ ਸੀਗੀ। ਹਾਂਜੀ। ਆਹੋ ਵੈਲਕਮ ਹੈ, ਸੁਣ ਰਹੇ ਹੋ ਹਾਸੇ ਚਾਰੇ ਪਾਸੇ। ਮੈਂ ਤਾਇਆ ਸ਼ੌਂਕੀ ਹਾਂ ਤੇ ਹੁਣ ਸਾਡੇ ਜਾਣ ਦਾ ਟਾਈਮ ਹੈ ਹਰਮਨ। ਚਲਿਏ ਫਿਰ ਤਾਇਆ। ਚਲੋ ਚੱਲਣਾ ਚਾਹੀਦਾ ਹੈਗਾ, ਆਪਦਾ ਖਿਆਲ ਰੱਖੋ ਸਾਰੇ। ਤੇ ਵੇਖੋ ਜੀ, ਸਿਆਣੀ ਗੱਲ ਇਹੀ ਹੈ, ਗਲਤੀਆਂ ਕਰੋ। ਇਨਸਾਨ ਗਲਤੀਆਂ ਦਾ ਪੁਤਲਾ ਹੈ, ਗਲਤੀਆਂ ਹੁੰਦੀਆਂ ਨੇ, ਪਰ ਕਦੀ ਕਿਸੇ ਨਾਲ ਗਲਤ ਨਾ ਕਰੋ। ਇਸ ਗੱਲ ਦਾ ਖਿਆਲ ਰੱਖੋ। ਹਾਂ, ਨਾਲੇ ਇੱਕ ਗਲਤੀ ਨੂੰ ਬਾਰ-ਬਾਰ ਜਦੋਂ ਦੁਹਰਾਉਂਦਾ ਇਨਸਾਨ ਤਾਂ ਉਹ ਗੁਨਾਹ ਬਣ ਜਾਂਦੀ ਹੈ ਤੇ ਇਹ ਗੁਨਾਹ ਦੀ ਨਾ ਮਾਫੀ ਨਹੀਂ ਹੁੰਦੀ। ਹਾਂ, ਗਲਤੀ ਕਰੋ, ਗੁਨਾਹ ਕਦੇ ਨਾ ਕਰੋ। ਬਿਲਕੁਲ। ਤੇ ਇਸੇ ਸਿਆਣੀ ਜੀ ਗੱਲ ਦੇ ਨਾਲ ਸਾਨੂੰ ਦੋਵਾਂ ਨੂੰ ਇਜਾਜ਼ਤ ਦਿਓ। ਅਸੀਂ ਚਾਹਦੇ ਕੱਲ ਨੂੰ ਫਿਰ ਮਿਲਾਂਗੇ। ਗਲਤੀ ਕਰੋ, ਗੁਨਾਹ ਨਾ ਕਰੋ, ਮੁਹੱਬਤ ਹੋਗੀ ਠੀਕ, ਪਰ ਵਿਆਹ ਨਾ ਕਰੋ। ਚਲੋ ਚੱਲਦੇ ਹਾਂ। ਮਿਲਦੇ ਹਾਂ ਜੀ ਕੱਲ। ਬਾਏ ਬਾਏ, ਟੇਕ ਕੇਅਰ।